ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ। ਤੁਸੀਂ ਕਿੰਨੇ ਇੰਸ਼ੋਰੈਂਸ ਲੈ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ 7722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-200-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਜਸਵਿੰਦਰ ਸਿੰਘ ਨਾਗਰਾ ਰੂਸਵਿਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ 19 ਨਵੰਬਰ ਦਾ ਪ੍ਰੋਗਰਾਮ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਕੈਨੇਡਾ ਤੋਂ। ਅਮਰੀਕਾ ਦੇ ਬਾਰੇ ਵੀ ਇਹ ਚਰਚਾਵਾਂ ਨੇ ਕਿਉਂਕਿ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਉਹ ਆਏ ਦਿਨ ਬਿਆਨ ਦਿੰਦੇ ਰਹਿੰਦੇ ਨੇ ਕਿ ਇਮੀਗ੍ਰੇਸ਼ਨ ਦੇ ਮਾਮਲੇ ਉੱਤੇ, ਕਿਉਂਕਿ ਉਹਨਾਂ ਨੇ ਵੋਟਾਂ ਹੀ, ਉਹ ਚੋਣਾਂ ਹੀ ਉਸ ਮਾਮਲੇ ਦੇ ਜਿੱਤੀਆਂ ਨੇ ਕਿ ਇੰਨੇ ਬੰਦਿਆਂ ਨੂੰ ਡਿਪੋਰਟ ਕਰਾਂਗੇ, ਇੰਨੇ ਲੋਕਾਂ ਨੂੰ ਡਿਪੋਰਟ ਕਰਾਂਗੇ, ਇਸ ਤਰੀਕੇ ਦੇ ਨਾਲ ਕਰਾਂਗੇ। ਕੈਨੇਡਾ ਦੇ ਬਾਰੇ ਵੀ ਇੱਕ ਅਜਿਹੀ ਖਬਰ ਆ ਰਹੀ ਹੈ ਜਿਹੜੀ ਕਿ ਡਿਪੋਰਟਿੰਗ ਦੇ ਨਾਲ ਜੁੜੀ ਹੋਈ ਹੈ। 12 ਲੱਖ ਲੋਕਾਂ ਨੂੰ ਕਹਿੰਦੇ ਕੈਨੇਡਾ ਡਿਪੋਰਟ ਕਰੇਗਾ ਜੀ। ਪ੍ਰਵੀਨ ਜੀ, ਲੰਘੇ ਦਿਨੀ ਕੈਨੇਡਾ ਨੇ ਆਪਣੇ ਵੀਜ਼ਿਆਂ ਦੀ ਪ੍ਰਕਿਰਿਆ ਨੂੰ ਬਦਲਿਆ ਜੀ। ਉਹ ਜਦੋਂ ਫੈਸਲਾ ਆਇਆ ਤਦ ਹੋ ਹੱਲਾ ਮਚਿਆ ਕਿ ਜੀ ਭਾਰਤ ਸਰਕਾਰ ਨਾਲ ਜਿਹੜੇ ਸੰਬੰਧ ਨੇ ਜੀ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ। ਪਰ ਮਤਲਬ ਕਿ ਇਸ ਗਹਿਰਾਈ ਤੋਂ ਸਾਡਾ ਮੀਡੀਆ ਇਹ ਵੀ ਨਹੀਂ ਬਚਦਾ ਕਿ ਇਹ ਇਕੱਲੇ ਭਾਰਤ ਲਈ ਫੈਸਲਾ ਨਹੀਂ ਲਿਆ, ਉਹਨਾਂ ਨੇ ਓਵਰਆਲ ਆਪਣੇ ਵੀਜ਼ਿਆਂ ਨੂੰ ਲੈ ਕੇ ਫੈਸਲਾ ਲਿਆ ਜੀ। ਸਹੀ। ਔਰ ਉਸ ਫੈਸਲੇ ਦੇ ਵਿੱਚ ਬਾਕੀ ਮੁਲਕਾਂ ਤੋਂ ਵੀ ਜਿਹੜੇ ਲੋਕ ਉੱਥੇ ਆਏ ਨੇ ਉਹਨਾਂ ਤੇ ਵੀ ਪ੍ਰਭਾਵ ਉਹੀ ਪੈ ਰਿਹਾ। ਹੁਣ ਇਸ ਫੈਸਲੇ ਨੂੰ ਵੀ ਪਹਿਲੀ ਨਜ਼ਰ ਹੀ ਦੇਖਿਆ ਜਾ ਰਿਹਾ ਕਿ ਲੈ ਵੀ ਭਾਰਤ ਵਾਲੇ ਸਾਰੇ ਤੋਰਦੇ ਨੇ, ਪਤਾ ਨਹੀਂ ਪੰਜਾਬ ਵਾਲੇ ਸਾਰੇ ਤੋਰਦੇ ਨੇ। ਹਾਂ, ਜੇਕਰ ਵੱਧ ਗਿਣਤੀ 'ਚ ਸਾਡੇ ਵਾਲੇ ਗਏ ਹੋਏ ਨੇ ਜਾਂ ਵੱਧ ਗਿਣਤੀ 'ਚ ਉੱਥੇ ਧੱਕੇ ਨਾਲ, ਗਲਤ ਤਰੀਕੇ ਨਾਲ, ਗੈਰ ਕਾਨੂੰਨੀ ਢੰਗ ਨਾਲ, ਹੈ ਨਾ, ਵਰਕ ਵੀਜ਼ਿਆਂ ਤੋਂ ਖਤਮ ਹੋਣ ਤੋਂ ਵੀ, ਜਿਹੜੇ ਸਾਡੇ ਟੂਰਿਸਟ ਵੀਜ਼ੇ ਉਹਨਾਂ ਦੀ ਹੱਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਟਿਕੇ ਹੋਏ ਨੇ। ਫਿਰ ਜੇ ਸਾਡੇ ਵਾਲੇ ਵੱਧ ਹੋਣਗੇ, ਸਾਡੇ ਵਾਲੇ ਵੱਧ ਆਉਣਗੇ। ਜ਼ਾਹਰ ਹੈ। ਬਿਲਕੁਲ ਕੈਨੇਡਾ ਨੇ ਤੈਅ ਕਰ ਲਿਆ ਔਰ ਤੈਅ ਕਰਦਿਆਂ ਉਹਨਾਂ ਨੇ ਸੂਚੀਬੱਧ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚ 12 ਲੱਖ ਤੋਂ ਵੱਧ ਮਤਲਬ ਪ੍ਰਵਾਸੀ ਨੇ, ਜਿਹੜੇ ਵੱਖ-ਵੱਖ ਮੁਲਕਾਂ ਦੇ ਲੋਕ ਨੇ ਉੱਥੇ, ਜਿਹੜੇ ਉੱਥੇ ਧੱਕੇ ਨਾਲ ਰਹਿ ਰਹੇ ਨੇ, ਗੈਰ ਕਾਨੂੰਨੀ ਤਰੀਕੇ ਨਾਲ ਰਹੇ ਨੇ, ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਔਰ ਉਹਦੀ ਪਹਿਲੀ ਕੜੀ 'ਚ 38,000 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਨੇ ਗ੍ਰਿਫਤਾਰੀ ਵਾਰੰਟ ਕੱਢਤੇ। ਉਹ ਅੱਛਾ ਜੀ ਹਾਂ, ਲੰਘੇ ਕੱਲ ਦੀ ਉਹ ਗੱਲ ਹੈ। ਮਤਲਬ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਹੋਰਾਂ ਨੇ ਬਕਾਇਦਾ ਤੌਰ ਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਇਹ ਪ੍ਰਗਟਾਤਾ ਕਿ ਮੇਰੇ ਤੋਂ ਕੁਝ ਗਲਤੀਆਂ ਹੋਈਆਂ। ਉਹਨਾਂ ਨੇ ਇਹ ਹਾਮੀ ਭਰੀ ਹੈ ਕਿ ਹਾਂ, ਕਰੋਨਾ ਕਾਲ ਤੋਂ ਬਾਅਦ ਸ਼ਾਇਦ ਵੀਜ਼ਿਆਂ ਦੇ ਵਿੱਚ ਵੱਧ ਛੂਟ ਦੇਤੀ ਅਸੀਂ, ਸ਼ਾਇਦ ਉਸ ਕਰੋਨਾ ਕਾਲ ਦੇ ਅਸਰ ਦੀ ਆੜ ਦੇ ਵਿੱਚ ਸਾਡੇ ਉੱਥੇ ਦੇ ਜਿੰਨੇ ਵੀ ਵਪਾਰੀ ਵਰਗ ਹੈ, ਦੁਕਾਨਦਾਰ ਵਰਗ ਹੈ, ਹੋਰ ਕਾਰੋਬਾਰੀ ਹੈ, ਕਿੱਤਾ ਜਿਹੜੇ ਵੀ ਕੰਮ ਕਰਦੇ ਨੇ, ਉਹਨਾਂ ਨੇ LMI ਦੇ ਨਾਂ ਦੇ ਉੱਤੇ ਗੈਰ ਕਾਨੂੰਨੀ ਇੱਕ ਤਰ੍ਹਾਂ ਦੀ ਮਾਈਨਿੰਗ ਕਰ ਲਈ ਬੰਦਿਆਂ ਨੂੰ ਢਾਉਣ ਦੀ ਹੈ ਨਾ। ਸੋ ਉਸ ਪ੍ਰਕਿਰਿਆ 'ਚ ਉਹਨਾਂ ਨੇ ਉਹ ਭਾਂਡਾ ਉਧਰ ਭੰਨਦੇ ਪਾਉਂਦਿਆਂ ਇਹ ਗੱਲ ਜ਼ਰੂਰ ਮੰਨੀ ਕਿ ਹਾਂ, ਗੜਬੜ ਹੋ ਗਈ। ਹੁਣ ਇਹਨੂੰ ਦਰੁਸਤ ਕਰਨ ਦੇ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਬਾਰਡਰ ਸਰਵਿਸ ਏਜੰਸੀ ਹੈ ਜਿਹੜੀ, ਉਹਦੇ ਸਟਾਫ 'ਚ 15% ਵਾਧਾ ਕੀਤਾ। ਠੀਕ ਹੈ। ਤੇ ਵਾਧਾ ਕਰਕੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਪਹਿਲਾਂ ਤਾਂ 38,000 ਬੰਦਿਆਂ ਨੂੰ ਪਹਿਲਾਂ ਤੋਰੋ। 38,030 ਬੰਦਿਆਂ ਦੀ ਸੂਚੀ ਤਿਆਰ ਹੋਈ ਹੈ ਔਰ ਇਹ ਸੂਚੀ ਪਹਿਲੇ ਪੜਾਅ ਦੇ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਵਾਲੇ ਹਵਾਲੇ ਨਾਲ ਇਹਨਾਂ ਦੀ ਏਜੰਸੀਆਂ ਕੋਲ ਵਾਰੰਟ ਆ ਗਏ। ਠੀਕ ਹੈ ਜੀ। ਤੇ ਅਜਿਹੀ ਗਿਣਤੀ 12,62,801 ਦੱਸੀ ਜਾ ਰਹੀ ਹੈ ਕੁੱਲ। ਕਿ ਇਹਦਾ ਮਤਲਬ ਇਹ 12,62,801 ਬੰਦੇ ਕੈਨੇਡਾ ਹੁਣ ਤੋਰੇਗਾ। ਔਰ ਇਹਦਾ ਪਹਿਲੂ ਉਹ ਇਹੀ ਦੇ ਰਹੇ ਨੇ, ਉਹ ਕਹਿੰਦੇ ਕਿ ਵੀ ਕੁਝ ਲੋਕ ਇੱਥੇ ਟੂਰਿਸਟ ਵੀਜ਼ੇ ਤੇ ਆਏ। ਠੀਕ ਹੈ। ਉਹਨਾਂ ਨੇ ਇੱਥੇ ਆ ਕੇ ਆਪਣਾ ਸਮਾਂ ਪੂਰਾ ਕੀਤਾ, ਉਸ ਤੋਂ ਬਾਅਦ ਅੰਡਰਗਰਾਊਂਡ ਹੋ ਗਏ, ਵਾਪਸ ਨਹੀਂ ਗਏ। ਕੁਝ ਲੋਕ ਇੱਥੇ ਵਰਕ ਵੀਜ਼ੇ ਤੇ ਆਏ, ਮਿਆਦ ਵੱਧ ਨਹੀਂ ਸਕੀ ਵਰਕ ਵੀਜ਼ੇ ਦੀ, ਉਹਦੇ ਬਾਵਜੂਦ ਵੀ ਇੱਥੇ ਹੀ ਰਹਿ ਰਹੇ ਨੇ।
ਕੁਝ ਲੋਕ ਹੋਰ ਗੈਰ ਕਾਨੂੰਨੀ ਤਰੀਕਿਆਂ ਨਾਲ ਇੱਥੇ ਦਾਖਲ ਹੋਏ ਨੇ, ਹੈ ਨਾ। ਹਾਂ, ਜਾਂ ਹੁਣ ਜੇਕਰ ਆਪਾਂ ਦੂਸਰੇ ਪਾਸਿਓਂ ਗੱਲ ਕਰੀਏ, ਦਸੰਬਰ ਮਹੀਨਾ ਤਾਂ ਉਹ ਜਵਾਕਾਂ ਲਈ ਖਤਰਨਾਕ ਖੜਾ ਹੈ ਜਿਨ੍ਹਾਂ ਦੀ ਇੱਥੇ ਮਿਆਦ ਮੁੱਕ ਜਾਣੀ ਤੇ PR ਨੂੰ ਨਹੀਂ ਮਿਲ ਰਹੀ। ਅੱਜ ਦੀ ਤਰੀਕ ਦੇ ਵਿੱਚ 2.5 ਲੱਖ ਫਾਈਲਾਂ ਲੱਗੀਆਂ ਹੋਈਆਂ ਕੈਨੇਡਾ 'ਚ PR ਦੇ ਲਈ। ਤੇ ਮਾਰ ਮੰਨਦੇ ਨੇ ਕਿ ਜੇਕਰ ਆਪਾਂ ਨਵੀਂ ਫਾਈਲ ਕੋਈ ਨਾ ਵੀ ਚੁੱਕੀਏ, 2.5 ਲੱਖ ਦੇ ਬਾਰੇ ਨਾਲ ਗੱਲ ਕਰੀਏ, ਤਾਂ ਵੀ ਇਸ ਪ੍ਰਕਿਰਿਆ ਨੂੰ ਨਿਬੇੜਨ ਲਈ 4 ਸਾਲ ਚਾਹੀਦੇ ਆ। ਪਰ ਕਹਿੰਦੇ ਕਿ ਉਹਨਾਂ ਨੇ ਮਨ ਬਣਾਇਆ ਕਿ ਇਹਨੂੰ ਵੀ 2-4 ਮਹੀਨਿਆਂ 'ਚ ਜਿੰਨੀ ਛੇਤੀ ਹੋ ਸਕਦੀ ਹੈ ਕਿਸੇ ਤਰੀਕੇ ਨਾਲ ਨਿਬੇੜੋ, ਕਿਉਂਕਿ ਆਪਾਂ ਕਿਹੜਾ ਉਹਨੂੰ ਮਨਜ਼ੂਰ ਕਰਨੀ ਹੈ ਜ਼ਿਆਦਾ। ਅੱਛਾ, ਠੀਕ ਹੈ। ਸੋ ਇਹ ਟਰੂਡੋ ਅਗਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਜੀ ਸਿਰਫ ਕੈਨੇਡਾ, ਕਿਉਂਕਿ ਉੱਥੋਂ ਦੇ ਮੂਲ ਵਾਸੀ ਔਰ ਉੱਥੋਂ ਦੇ ਹੁਣ ਵਸਨੀਕ, ਮੂਲ ਵਾਸੀ ਉਹ ਜਿਹੜੇ ਹੈ ਹੀ ਕੈਨੇਡਾ ਦੇ ਸੀ, ਵਸਨੀਕ ਉਹ ਜਿਨ੍ਹਾਂ 'ਚ ਸਾਡੇ ਵਾਲੇ ਵੀ ਉੱਥੇ ਪੱਕੇ ਹੋਏ ਨੇ, ਉਹ ਸਾਰੇ ਇਹੋ ਜਿਹੇ ਹੋਰ ਮੁਲਕਾਂ ਵਾਲੇ ਵੀ ਜਿਹੜੇ ਆ ਕੇ ਉੱਥੇ ਪੱਕੇ ਹੋਏ ਨੇ, ਉਹ ਸਾਰੇ ਲੋਕ ਹੀ ਹੁਣ ਇਸ ਇਮੀਗ੍ਰੇਸ਼ਨ ਪਾਲਿਸੀ ਦਾ ਵਿਰੋਧ ਕਰ ਰਹੇ ਨੇ। ਉਹ ਸਾਰੇ ਹੀ ਇਹਨਾਂ ਲੋਕਾਂ ਦਾ ਆਪਣੇ ਹੀ ਜਵਾਕਾਂ ਦੇ ਆਉਣ ਦੀ ਪ੍ਰਕਿਰਿਆ ਦਾ, ਜਾਂ ਉਹਨਾਂ ਦੇ ਢੰਗ ਤਰੀਕਿਆਂ ਦੇ ਉੱਥੇ ਰਹਿਣ ਸਹਿਣ ਦਾ, ਜਾਂ ਉਹਨਾਂ ਦੀ ਹੁਣ ਉੱਥੇ ਜੀਵਨ ਸ਼ੈਲੀ ਦਾ, ਜਾਂ ਉਹਦੇ ਕਾਰਨ ਉੱਥੇ ਹੋ ਰਹੀ ਮਹਿੰਗਾਈ, ਮਕਾਨ ਮਿਲਣਾ, ਗਰੋਸਰੀ ਲੈਣਾ, ਇਹ ਸਾਰਾ ਕੁਝ ਜਿਸ ਕਦਰ ਮਹਿੰਗਾ ਹੋਇਆ ਤੇ ਰੁਜ਼ਗਾਰ ਨਹੀਂ ਮਿਲ ਰਿਹਾ ਉੱਥੇ ਪੱਕਿਆਂ ਨੂੰ ਵੀ ਤੇ ਸਥਾਨਕ ਵਾਲਿਆਂ ਨੂੰ ਵੀ, ਤਾਂ ਉਹ ਕਹਿੰਦੇ ਕਿ ਇਹ ਸਾਰਾ ਕੁਝ ਜਿਹੜਾ ਗੜਵਾਇਆ ਉਹਨੂੰ ਠੀਕ ਕਰਨ ਦੇ ਲਈ ਟਰੂਡੋ ਵੋਟਾਂ ਦੇ ਹਵਾਲੇ ਨਾਲ ਵੀ ਇਸ ਪਹਿਲੂ ਤੇ ਕੰਮ ਕਰ ਰਹੇ ਨੇ। ਸੋ ਇਹ ਚੋਣਾਂ ਤੋਂ ਪਹਿਲਾਂ ਦਰੁਸਤ ਕਰਕੇ ਆਪਣੀ ਸ਼ਾਖ ਨੂੰ ਮੁੜ ਮਜ਼ਬੂਤ ਕਰਨਾ ਚਾਹੁੰਦੇ ਨੇ, ਜਿਹੜੀ ਮਜ਼ਬੂਤ ਹੁੰਦੀ ਫਿਲਹਾਲ ਦਿਖਦੀ ਨਹੀਂ। ਸੋ ਇਸ ਪ੍ਰਕਿਰਿਆ ਦੇ ਤਹਿਤ ਹੁਣ 12 ਲੱਖ ਲੋਕ, 12,62,801 ਬੰਦਾ ਉੱਥੋਂ ਰਿਪੋਰਟ ਕੀਤਾ ਜਾਣਾ, ਜਿਹਦੇ ਵਿੱਚੋਂ ਪਹਿਲੇ ਪੜਾਅ 'ਚ 38,030 ਬੰਦਿਆਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਗਏ ਨੇ। ਔਰ ਇਹ ਬਿਲਕੁਲ ਦਰੁਸਤ ਹੈ ਕਿ ਜਿੰਨੇ ਵੀ ਉੱਥੇ ਪ੍ਰਵਾਸੀ ਜਾਂਦੇ ਨੇ, ਜਿੰਨੇ ਵੀ ਉੱਥੇ ਵਿਦਿਆਰਥੀ ਜਾਂਦੇ ਨੇ, ਜਿੰਨੇ ਵੀ ਉੱਥੇ ਵਰਕ ਵੀਜ਼ੇ ਵਾਲੇ ਜਾਂਦੇ ਨੇ, ਉਹਨਾਂ 'ਚ ਵੱਡੀ ਗਿਣਤੀ ਸਾਡੇ ਭਾਰਤੀਆਂ ਦੀ ਹੁੰਦੀ ਹੈ, ਔਰ ਭਾਰਤੀਆਂ ਦੀ ਵੱਡੀ ਗਿਣਤੀ ਸਾਡੇ ਪੰਜਾਬੀਆਂ ਦੀ ਹੁੰਦੀ ਹੈ। ਸੋ ਇਸ ਲਈ ਫਿਰ ਜੇ ਡਿਪੋਰਟ ਵਾਲੀ ਕਾਰਵਾਈ ਚੱਲੀ, ਜਹਾਜ਼ ਭਰ ਆਏ, ਤਾਂ ਉਹਨਾਂ 'ਚ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਪਰਤਣਗੇ। ਪਰ ਇੱਥੋਂ ਅਜੇ ਵੀ ਜਾ ਰਹੇ ਨੇ। ਜੀ ਪਹਿਲਾਂ ਨਾਲੋਂ ਗਿਣਤੀ ਘਟ ਗਈ। ਤੁਸੀਂ ਕਿਸੇ ਦੇ ਮਾਪਿਆਂ ਨੂੰ ਇਹ ਸਮਝਾਓ ਤਾਂ ਅਗਲਾ ਕਹਿੰਦਾ ਕਿ ਆਪ ਜਾ ਰਹੇ ਨੇ ਜੀ, ਤੁਸੀਂ ਗਏ ਸੀ ਜੀ, ਉਹਨਾਂ ਦਾ ਜਵਾਕ ਵੀ ਤਾਂ ਗਿਆ ਜੀ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਕਹਿ ਕੇ ਅਜੇ ਵੀ ਲੋਕ ਆਪਣੇ ਬੱਚਿਆਂ ਨੂੰ ਇੱਥੋਂ ਤੋਰ ਰਹੇ ਨੇ, ਜਦੋਂ ਕਿ ਕੈਨੇਡਾ ਹੁਣ ਜਵਾਕਾਂ ਦੇ ਜਾਂ ਆਮ ਸਿਸਟਮ ਤਹਿਤ ਹੁਣ ਰਹਿਣ ਲਾਇਕ ਫਿਲਹਾਲ ਨਹੀਂ ਹੈ। ਜੀ, ਉਹ ਕਿਸੇ ਨੇ ਵੈਸੇ ਵੀ ਚੁਟਕਲੇ ਦੇ ਤੌਰ ਤੇ, ਸਟਾਇਰ ਦੇ ਤੌਰ ਤੇ, ਤੰਜ਼ ਦੇ ਤੌਰ ਤੇ ਗੱਲ ਕਹੀ ਸੀ। ਉਹ ਕਹਿੰਦੇ ਜੇਕਰ ਪੰਜਾਬ ਦੇ ਕਿਸੇ ਪਿੰਡ 'ਚ 10 ਬੰਦੇ ਖੜੇ ਹੋਣ ਨਾ, ਤੇ ਉੱਥੇ ਜਾ ਕੇ ਕਹਿ ਦੇ ਵੀ ਬਾਹਰ ਜਾਣ ਦਾ ਜਾਂ ਕੈਨੇਡਾ ਜਾਣ ਦਾ ਹੁਣ ਕੋਈ ਫਾਇਦਾ ਨਹੀਂ ਗਾ, ਤੇ ਕਹਿੰਦਾ ਲੋਕ ਮੂੰਹ ਨਹੀਂ ਐਂ ਝਾਕਦੇ ਜਿਵੇਂ ਕਿਸੇ ਨੂੰ ਗਾਲ ਕੱਢਤੀ ਹੋਵੇ, ਵੀ ਮਤਲਬ ਤੂੰ ਇਹ ਗੱਲ ਕਿਉਂ ਕਰ ਰਿਹਾ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ ਪੰਥ ਖਬਰ ਦੀ, ਪੰਥ ਦੇ ਨਾਲ ਜੁੜੀ ਖਬਰ ਦੀ, ਜਾਂ ਉਸ ਖਬਰ ਦੀ ਜਿਹਨੇ ਬਹੁਤ ਸਾਰੀ ਚਰਚਾ ਬਟੋਰੀ ਹੈ, ਤੇ ਉਸ ਮਾਮਲੇ ਦੇ ਵਿੱਚ ਕਈ ਸਵਾਲ ਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਲੋਕਾਂ ਦੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ। ਹਰਨਾਮ ਸਿੰਘ ਧੂਮਾ ਜਿਸ ਜਥੇਬੰਦੀ ਦੇ ਉਹ ਮੁਖੀ ਨੇ, ਉਹ ਇੱਕ ਇਤਿਹਾਸਕ ਜਥੇਬੰਦੀ ਹੈ ਤੇ ਸਿੱਖ ਪੰਥ ਦੀ ਇੱਕ ਜਿਹੜੀਆਂ ਅਹਿਮ ਤੇ ਵਡਮੁੱਲੀਆਂ ਤੇ ਖਾਸ ਤੌਰ ਤੇ ਜਿਹੜੀਆਂ ਬਹੁਤ ਖਾਸ ਜਥੇਬੰਦੀਆਂ ਨੇ, ਟਕਸਾਲ, ਉਹਦੇ ਉਹ ਮੁਖੀ ਨੇ ਇਸ ਟਾਈਮ। ਪਰ ਉਹਨਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ, ਔਰ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਮਹਾਰਾਸ਼ਟਰ ਦੇ ਵਿੱਚ ਉਸ ਮਾਮਲੇ ਦੇ ਵਿੱਚ ਕਹਿੰਦੇ ਹਰਨਾਮ ਸਿੰਘ ਧੂਮਾ ਨੇ ਭਾਜਪਾ ਨੂੰ ਸਮਰਥਨ ਦੇ ਕੇ ਧੂਮਾ ਹੀ ਪਵਾਤੀਆਂ ਚਾਰੇ ਪਾਸੇ। ਬਿਲਕੁਲ ਜੀ, ਕੱਲ ਦਾ ਪਰਸੋਂ ਜਿਵੇਂ ਨਾ ਉਹ ਯੂਥ ਅਕਾਲੀ ਦਲ ਕਹਿ ਰਹੇ ਸੀ ਸੁਖਬੀਰ ਬਾਦਲ ਟ੍ਰੈਂਡਿੰਗ 'ਚ ਹੈ। ਹਾਂਜੀ। ਸੋ ਉਹ ਟ੍ਰੈਂਡਿੰਗ ਪਿੱਛੇ ਰਹਿ ਗਈ, ਧੂਮਾ ਹੀ ਟ੍ਰੈਂਡਿੰਗ 'ਚ ਹੈ ਹੁਣ, ਹੈ ਨਾ। ਧੂਮਾ ਹੋਈ ਪਈ। ਹਰਨਾਮ ਸਿੰਘ ਧੂਮਾ ਦਮਦਮੀ ਟਕਸਾਲ ਦੇ ਮੁਖੀ ਨੇ। ਜੀ। ਉਹ ਟਕਸਾਲ ਜਿਹੜੀ ਟਕਸਾਲੀ ਸਿੱਖ ਪੈਦਾ ਕਰਦੀ ਹੈ, ਟਕਸਾਲੀ ਰਾਗੀ ਸਿੰਘ, ਪਾਠੀ ਸਿੰਘ, ਹੈ ਨਾ, ਬੰਦੇ ਨੂੰ ਸਿੱਖ ਬਣਾਉਣ ਦਾ ਰੋਲ ਨਿਭਾਉਂਦੀ ਹੈ ਨਾ। ਉਹ ਸੰਸਥਾ ਦਾ ਮੁਖੀ ਇੱਕ ਉਸ ਪਾਰਟੀ ਦੀ ਝੋਲੀ ਪੈ ਰਿਹਾ ਜਿਹੜੀ ਧਿਰ ਮੰਨਦੀ ਹੈ ਕਿ ਇਹ ਘੱਟ ਗਿਣਤੀਆਂ ਨੂੰ ਕੁਚਲਦੀ ਆ ਰਹੀ ਹੈ। ਜਿਸ ਜਮਾਤ ਚੋਂ, ਜਿਸ ਕੌਮ ਚੋਂ, ਜਿਸ ਪੰਥ ਚੋਂ ਟਕਸਾਲ ਆਉਂਦੀ ਹੈ, ਉਸ ਟਕਸਾਲ ਦਾ ਮੁਖੀ ਜੇਕਰ ਉਸ ਪਾਰਟੀ ਦੀ ਝੋਲੀ ਪੈ ਰਿਹਾ, ਜਿਹੜੀ ਪਾਰਟੀ ਵਾਲੇ ਉਹੀ ਕੌਮ, ਉਹੀ ਪੰਥ ਦੇ ਨੁਮਾਇੰਦੇ, ਉਹੀ ਧਿਰਾਂ ਇਹ ਮਹਿਸੂਸ ਕਰਨ ਕਿ ਤਾਂ ਘੱਟ ਗਿਣਤੀਆਂ ਦੇ ਖਿਲਾਫ ਹੈ। ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇਸ ਪਹਿਲੂ ਤੋਂ ਸਮਝਣ ਦੀ ਲੋੜ ਹੈ। ਇਹਦਾ ਮਤਲਬ ਇਹ ਕੀ ਹੈ, ਇਹ ਸਾਰਾ ਕੁਛ ਕੀ ਹੁਣ ਭਾਜਪਾ ਨੇ ਝੱਗਾ ਚੱਕਤਾ? ਜਿਹੜੇ ਲੁਕਵੇਂ ਏਜੰਟਿਆਂ ਤਹਿਤ ਸਾਡੀਆਂ ਸੰਸਥਾਵਾਂ 'ਚ, ਸ਼੍ਰੋਮਣੀ ਕਮੇਟੀ 'ਚ, ਹੈ ਨਾ,
ਤੇ ਜਾਂ ਜਥੇਦਾਰਾਂ ਤੱਕ ਤੇ ਉਂਗਲ ਧਰੀ ਜਾ ਰਹੀ ਸੀ, ਜਾਂ ਟਕਸਾਲ 'ਚ ਜਾਂ ਹੋਰਨਾਂ ਸਿਸਟਮ 'ਚ ਇਹ ਕਿ ਬੈਕ ਪਰਦੇ ਤੋਂ ਕੰਮ ਕਰ ਰਹੇ ਨੇ ਜੀ, ਫੋਰਸ ਨਾਲ ਕੰਮ ਕਰ ਰਹੇ ਨੇ ਜੀ, ਬਾਇਆ ਅਕਾਲੀ ਦਲ ਕੰਮ ਕਰਤਾ ਜੀ। ਉਹ ਹੁਣ ਖੁੱਲ ਕੇ ਆ ਗਏ ਕਿ ਲਓ ਅਸੀਂ ਤਾਂ ਹੁਣ ਸ਼ਰੇਆਮ ਆ, ਕਰ ਲਓ ਜੋ ਕਰਨਾ। ਹੁਣ ਜਿੱਦਾਂ ਹੀ ਹਰਨਾਮ ਸਿੰਘ ਧੂਮਾ ਨੇ ਮਹਾਰਾਸ਼ਟਰ ਜਾ ਕੇ, ਮੁੰਬਈ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਆਹ ਚੋਣਾਂ ਅੱਜ ਵੋਟਾਂ ਪੈ ਰਹੀਆਂ ਉੱਥੇ, ਜੀ ਵੋਟ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਨਾ। ਸੋ ਉੱਥੇ ਜਾ ਕੇ ਕਿਹਾ ਕਿ ਅਸੀਂ ਇਸ ਪਹਿਲੂ ਨੇ ਖੂਬ ਤੱਕ ਤੋਂ ਚਰਚਾ ਕੀਤੀ ਕਿ ਹਰਨਾਮ ਸਿੰਘ ਧੂਮਾ ਜਿੱਦਣ ਪ੍ਰਧਾਨ ਬਣੇ ਸੀ ਜੀ, ਹਰਨਾਮ ਸਿੰਘ ਖਾਲਸਾ ਨਾਂ ਨਾਲ ਜਾਣੇ ਜਾਂਦੇ ਆ, ਤੇ ਪਰ ਪਹਿਚਾਣ ਇਹਨਾਂ ਦੀ ਆਪਣੇ ਸਮਾਜ ਦੇ ਵਿੱਚ ਧੂਮਾ ਦੇ ਨਾਂ ਨਾਲੇ ਹੈ। ਇਹਨਾਂ ਨੂੰ ਅਮਰੀਕਾ ਤੋਂ ਹੀ ਚੱਕ ਕੇ ਲਿਆਏ ਸੀ ਜੀ, ਉੱਥੋਂ ਲਿਆ ਕੇ ਸਿੱਧਾ ਪ੍ਰਧਾਨ ਬਣਾਇਆ ਸੀ ਦਮਦਮੀ ਟਕਸਾਲ ਦਾ ਜੀ। ਅੱਜ ਕੁਝ ਦਿਨਾਂ ਉਸ ਪੱਖ ਤੋਂ ਉਸ ਦਿਨ ਨੂੰ ਯਾਦ ਕਰਦਿਆਂ ਗੱਲ ਕਰਨੀ ਹੈ ਕਿ ਤਾਂ ਉਸੇ ਦਿਨ ਉਹਨਾਂ ਦਾ ਬੰਦਾ ਸੀ ਤਾਂ ਹੀ ਬਣਿਆ ਸੀ। ਜੇਕਰ ਦੂਸਰੇ ਪੱਖ ਤੋਂ ਦੇਖਣਾ ਹੋਵੇ, ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਨੇੜੇ ਸੀ ਹਰਨਾਮ ਸਿੰਘ ਧੂਮਾ। ਸੁਖਵੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਖਾਸਮ ਖਾਸ ਸੀ, ਫਿਰ ਉਹ ਸੰਤ ਸਮਾਜ ਬਣਾ ਕੇ ਸਾਰੀ ਪ੍ਰਕਿਰਿਆ ਉਹ ਸਭ ਨੂੰ ਪਤਾ ਹੈ। ਤੇ ਇਸ ਲਈ ਅੱਜ ਇਹ ਵੀ ਪਹਿਲੂ ਹੈ ਕਿ ਸੁਖਵੀਰ ਬਾਦਲ ਉਸ ਸਥਿਤੀ 'ਚ ਨਹੀਂ ਹੈਗੇ ਕਿ ਬੀਜੇਪੀ ਦਾ ਸਾਥ ਦੇ ਸਕਣ, ਕਿ ਉਹ ਬਾਇਆ ਧੂਮਾ ਸਮਰਥਨ ਦਵਾ ਰਹੇ ਨੇ ਜਾਂ ਧੂਮਾ ਬਾਈਪਾਸੇ ਕਰ ਗਏ ਹੁਣ ਅਕਾਲੀ ਦਲ ਨੂੰ, ਸੁਖਵੀਰ ਬਾਦਲ ਹੋਰਾਂ ਨੂੰ। ਇਹ ਵੀ ਪਹਿਲੂ ਹੈਗਾ। ਫਿਰ ਇਹ ਤੋਂ ਅਗਲਾ ਪਹਿਲੂ ਇੱਕ ਹੋਰ ਹੈ, ਉਸ ਨੁਕਤੇ ਨੂੰ ਵੀ ਫੜਨ ਦੀ ਲੋੜ ਹੈ। ਅੱਜ ਜੋ ਕੁਝ ਕੈਨੇਡਾ 'ਚ ਹੋ ਰਿਹਾ ਜੀ ਭਾਈਚਾਰੇ ਦੇ ਹਵਾਲੇ ਨਾਲ, ਜਾਂ ਜੋ ਕੁਝ ਅਮਰੀਕਾ 'ਚ ਕੁਝ ਘਟਨਾਵਾਂ ਦੇ ਹਵਾਲੇ ਨਾਲ ਗੱਲ ਤੁਰਦੀ ਹੈ, ਜਾਂ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਜੋ ਘਟਨਾਕ੍ਰਮ ਵਾਪਰਦੇ ਨੇ ਸਿੱਖਾਂ ਨੂੰ ਕੇਂਦਰ 'ਚ ਰੱਖ ਕੇ, ਉਸ ਮਸਲੇ ਤੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਬਾਂਹ ਫੜਨ ਵਾਲੀ ਸਥਿਤੀ 'ਚ ਹੈਗਾ? ਕਹਿੰਦੇ ਕਿ ਕੁਝ ਪੰਥਕ ਨੁਮਾਇੰਦਿਆਂ ਦੀ ਇਹ ਰਾਏ ਹੈ, ਉਹ ਕਹਿੰਦੇ ਕਿ ਕਿਸੇ ਸਮੇਂ ਪਹਿਲੂ ਹੁੰਦਾ ਸੀਗਾ ਕਿ ਕਿਤੇ ਵੀ ਸਿੱਖ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਆਵਾਜ਼ ਬਣਦਾ ਸੀ ਅਕਾਲੀ ਦਲ, ਉਹਦੀ ਧਿਰ ਬਣਦਾ ਸੀ ਸ਼੍ਰੋਮਣੀ ਕਮੇਟੀ। ਪਰ ਹੁਣ ਇੱਥੇ ਤੱਕ ਨਾ ਪਹੁੰਚ ਹੋ ਪਾਉਂਦੀ ਹੈ, ਜੇ ਪਹੁੰਚ ਹੋ ਜਾਵੇ ਤਾਂ ਇਹ ਬੋਲਦੇ ਹੀ ਨਹੀਂ ਗੇ, ਕਿਉਂਕਿ ਇਹਨਾਂ ਦੇ ਨਿਜ ਮੁਹਾਜ ਇੰਨੇ ਜੁੜ ਗਏ ਸੱਤਾ ਨਾਲ, ਤਖਤਾਂ ਨਾਲ ਕਿ ਜੀ ਦਿੱਲੀ ਦੇ ਹੈ ਨਾ, ਤੇ ਇਸ ਲਈ ਕਹਿੰਦੇ ਕਿ ਇਹ ਕੁਛ ਮੂੰਹ ਨਹੀਂ ਖੋਲਦੇ। ਅਜਿਹੇ 'ਚ ਕਹਿੰਦੇ ਫਿਰ ਜਿਹੜਾ ਸਿੱਖ ਜਿੱਥੇ ਬੈਠਾ, ਸਿੱਖ ਪੰਥ ਦਾ ਨੁਮਾਇੰਦਾ, ਭਾਈਚਾਰੇ ਦਾ, ਕੌਮ ਦਾ ਵਿਅਕਤੀ ਵੱਖ-ਵੱਖ ਸੂਬਿਆਂ 'ਚ, ਮੁਲਕਾਂ 'ਚ ਜਿੱਥੇ ਬੈਠਾ, ਫਿਰ ਉੱਥੇ ਆਪਣੀ ਢਾਰ ਭਾਲਦਾ, ਆਪਣੇ ਸਹਾਰੇ ਭਾਲਦਾ। ਕੀ ਇਸ ਸਹਾਰਿਆਂ 'ਚੋਂ ਮਹਾਰਾਸ਼ਟਰ 'ਚ ਬੈਠੇ ਸਿੱਖਾਂ ਨੂੰ ਲੱਗਿਆ ਕਿ ਅਸੀਂ ਹੁਣ ਬੀਜੇਪੀ ਨਾਲ ਜਾ ਕੇ ਠੀਕ ਹੈ? ਕਿਉਂਕਿ ਟਕਸਾਲ ਦੀ ਇੱਕ ਬ੍ਰਾਂਚ ਮੁੰਬਈ ਦੇ ਵਿੱਚ ਬਹੁਤ ਵੱਡੀ ਹੈਗੀ ਹੈ, ਔਰ ਉੱਥੇ ਮਤਲਬ ਗੈਰ ਨੌਨ ਸਿੱਖ ਵੀ ਨੇ, ਜਿਹੜੇ ਗੈਰ ਸਿੱਖ ਵੀ ਨੇ, ਜਿਹੜੇ ਵੱਡੀਆਂ ਧਿਰਾਂ ਨੇ, ਉਹ ਵੀ ਟਕਸਾਲ ਦੀ ਨਾਲ ਖੜੀਆਂ ਨਜ਼ਰ ਆਉਂਦੀਆਂ ਰਹੀਆਂ ਨੇ। ਸੋ ਇਸ ਲਈ ਕੀ ਇਹ ਉੱਥੋਂ ਆਇਆ ਇਹ ਹਵਾਲਾ? ਇਹ ਨਿੱਜ ਬਿਆਨ ਹੈ, ਇਹ ਕੋਈ ਲੀਡਰ ਨਹੀਂ ਹੈ ਜੀ। ਕੋਈ ਇੱਕ ਲੀਡਰ, ਇੱਕ ਵਿਅਕਤੀ ਕੋਈ ਬਿਆਨ ਦੇ ਦੇਵੇ, ਫਿਰ ਤਾਂ ਤੁਸੀਂ ਕਹੋ ਕਿ ਭਾਈ ਇਹ ਬੰਦੇ ਦਾ ਨਿੱਜੀ ਬਿਆਨ ਹੈ। ਸਾਡੀ ਰਾਜਨੀਤਿਕ ਵਿੰਗ ਨਹੀਂ ਹੈ, ਦਮਦਮੀ ਟਕਸਾਲ ਹੋ, ਤੇ ਦਮਦਮੀ ਟਕਸਾਲ ਧਾਰਮਿਕ ਸੰਸਥਾ ਹੋਣ ਦੇ ਨਾਤੇ, ਪੰਥ ਦੀ ਨੁਮਾਇੰਦੀ ਸੰਸਥਾ ਹੋਣ ਦੇ ਨਾਤੇ, ਇਹ ਕੱਲੇ ਪ੍ਰਧਾਨ ਦਾ ਬਿਆਨ ਜਾਂ ਫੈਸਲਾ ਨਹੀਂ ਮੰਨਿਆ ਜਾਊਗਾ, ਟਕਸਾਲ ਦਾ ਫੈਸਲਾ ਹੀ ਮੰਨਿਆ ਜਾਊਗਾ। ਹਾਂਜੀ, ਬਿਲਕੁਲ ਬਿਲਕੁਲ, ਕਿਉਂ ਨਹੀਂ। ਤੇ ਉਸ ਸਥਿਤੀ ਦੇ ਵਿੱਚ ਕੀ ਇਹ ਸਹੀ ਪੱਖ ਹੈਗਾ ਇਸ ਸਮੇਂ ਉਹਨਾਂ ਨਾਲ ਜਾਣਾ? ਕੀ ਇਹ ਮਜਬੂਰੀ ਹੈ? ਕੀ ਇਹ ਉੱਥੇ ਦਬਕਾ ਕੇ ਹੈ, ਜਾਂ ਉਹਨਾਂ ਦੇ ਹੀ ਸੀ ਹੁਣ ਨੰਗੇ ਚਿੱਟੇ ਹੋ ਗਏ? ਅੱਜ ਇੰਨੇ ਸਵਾਲ ਖੜੇ ਹੋ ਗਏ ਨੇ। ਪਰ ਇਸ ਮਸਲੇ ਤੇ ਹੁਣ ਅਕਾਲੀ ਦਲ, ਬਾਕੀ ਧਿਰਾਂ ਬੋਲਣ ਤਾਂ ਬੋਲਣ, ਅਕਾਲੀ ਦਲ ਕਿਹੜੇ ਮੂੰਹ ਨਾਲ ਬੋਲਦਾ ਜਿਹਨੇ ਲੰਮੇ ਸਮੇਂ ਆਪ, ਮਤਲਬ ਜਥੇਦਾਰਾਂ ਦੇ ਵੀ ਸਵਾਲ ਤੁਸੀਂ ਖੜੇ ਕਰੋ, ਅੱਜ ਧੂਮੇ ਦੇ ਵੀ ਸਵਾਲ ਖੜੇ ਕਰੋ, ਕੱਲ ਨੂੰ ਕੋਈ ਹੋਰ ਜਾਊ ਤੇ ਫਿਰ ਵੀ ਕਰੋ। ਭਰਾਵੋ, ਜਦ ਤੁਸੀਂ ਨਾਲ ਸੀ ਤਦ ਨਹੀਂ ਸੀ ਖਤਰਾ ਜੀ। ਸਹੀ ਹੈ। ਅਗਲਾ ਸਵਾਲ ਕਰੂਗਾ ਕਿ ਭਾਈ ਤੁਸੀਂ ਤਾਂ ਮੇਰੇ ਨਾਲੋਂ ਪਹਿਲਾਂ ਉਂਗਲ ਫੜ ਕੇ ਤੁਰੇ ਰਹੇ ਹੋ। ਸੋ ਇਹ ਸਾਰੀ ਸਥਿਤੀ ਦੇ ਲਈ ਅਕਾਲੀ ਦਲ ਨੂੰ ਹੀ ਕਟਹਿਰੇ 'ਚ ਖੜਾ ਕਰਨਾ ਪਊਗਾ। ਅੱਜ ਜਿਹੜੇ ਆਹ ਦਿਨ ਦੇਖਣੇ ਪੈ ਰਹੇ ਨੇ, ਜੇ ਅਕਾਲੀ ਦਲ ਪਹਿਲਾਂ ਤੋਂ ਸਟੈਂਡ ਤੇ ਰਹਿੰਦਾ, ਸਪਸ਼ਟ ਸਟੈਂਡ ਤੇ ਰਹਿੰਦਾ, ਤਾਂ ਨਾ ਬੀਜੇਪੀ ਪੰਜਾਬ 'ਚ ਵੜਦੀ, ਤੇ ਨਾ ਬੀਜੇਪੀ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀ ਕਿ ਹਰਨਾਮ ਸਿੰਘ ਧੂਮਾ ਵਰਗੇ ਤੋਂ ਲਿਖਤੀ ਉਹਦੇ ਨਾਂ ਹੇਠ ਦਸਤਾਂ ਦੇ ਪ੍ਰੈਸ ਨੋਟ ਵੀ ਜਾਰੀ ਕਰਾ ਲਿਆ, ਪ੍ਰੈਸ ਕਾਨਫਰੰਸ ਵੀ ਕਰਾ ਲਈ, ਤੇ ਧੂਮਾ ਦੀਆਂ ਧੂਮਾਂ ਨੇ। ਹੁਣ ਉੱਥੇ ਕਿੰਨੀਆਂ ਵੋਟਾਂ ਭੁਗਤਦੀਆਂ ਨੇ ਇਹਨਾਂ ਨੂੰ ਸਿੱਖ ਭਾਈਚਾਰੇ ਦੀਆਂ, ਕਿੰਨੀਆਂ ਨਹੀਂ ਭੁਗਤਦੀਆਂ, ਪਰ ਇੱਕ ਪੱਕਾ
ਠੱਪਾ ਜ਼ਰੂਰ ਲਵਾ ਲਿਆ ਟਕਸਾਲ ਨੇ ਕਿ ਲਓ ਜੀ, ਉਹ ਟਕਸਾਲ ਜਿਹੜੀ ਇਤਿਹਾਸ ਸਿਰਜਦੀ ਆਉਂਦੀ ਆ, ਹਾਂਜੀ ਹਾਂਜੀ ਜਿਹੜੀ ਕਹਿੰਦੀ ਅਸੀਂ ਤਾਂ ਇੰਦਰਾ ਨਾਲ ਵੀ ਆਡਾ ਲੈ ਲਿਆ ਸੀ, ਹੈ ਨਾ। ਸੋ ਜੇ ਕਾਂਗਰਸ ਨਾਲ ਕਦੇ ਨਹੀਂ ਜਾ ਸਕਦੇ, ਕਹਿੰਦੇ, ਕਿਉਂਕਿ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਿੱਖ ਕਤਲੇਆਮ ਕੀਤਾ, ਸਿੱਖੀ ਦਾ ਘਾਣ ਕੀਤਾ, ਤੇ ਉਸੇ ਪੱਖ ਤੋਂ ਜੇਕਰ ਦੇਖਣਾ ਹੋਵੇ ਤਾਂ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ, ਦੂਜੇ ਦੀ ਲੜਾਈ ਨੂੰ ਵੀ ਆਪਣੀ ਲੜਾਈ ਸਮਝਦੀ ਆ। ਤੇ ਅੱਜ ਜਦੋਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਕੁਝ ਨੁਮਾਇੰਦੇ ਕਹਿੰਦੇ ਕਿ ਬੀਜੇਪੀ ਤਾਂ ਇਹ ਕੰਮ ਕਰਦੀ ਆ, ਫਿਰ ਘੱਟ ਗਿਣਤੀ 'ਚ ਸਿੱਖ ਭਾਈਚਾਰਾ ਆਪ ਤਾਂ ਆਉਂਦਾ ਹੀ ਹੁੰਦਾ, ਹੋਰ ਘੱਟ ਗਿਣਤੀਆਂ ਦੀ ਲੜਾਈ ਲੜਨ ਲਈ ਵੀ ਮੰਨਿਆ ਜਾਂਦਾ ਨਾ। ਤੇ ਉਸ ਮੌਕੇ ਤੁਹਾਡਾ ਉਹਦੇ ਨਾਲ ਜਾਣਾ ਬਹੁਤ ਸ਼ੰਕੇ ਸ਼ੋਭੇ ਪੈਦਾ ਕਰਦਾ। ਹਾਂਜੀ ਬਿਲਕੁਲ। ਨਾਲੇ ਇੱਕ ਗੱਲ ਇਹ ਵੀ ਹੈ ਨਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਆਹ ਧਿਰ ਧੱਕਾ ਕਰ ਰਹੀ ਹੈ ਬੰਦੀ ਸਿੰਘਾਂ ਦੇ ਮਾਮਲੇ ਤੇ ਹੋਰ ਸਿੱਖ ਮਾਮਲਿਆਂ ਦੇ ਉੱਤੇ, ਉਹ ਸਾਨੂੰ ਨਿਆਂ ਨਹੀਂ ਦਿੰਦੇ, ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਸਾਡੇ SGPC ਦੇ ਪ੍ਰਧਾਨ ਸਾਹਿਬ ਨੂੰ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨਾਂ ਦੀ ਹਮਾਇਤ ਕਰਾਂਗੇ, ਫਿਰ ਜਾਂ ਤਾਂ ਤੁਸੀਂ ਆਪ ਅਣਜਾਣ ਹੋ, ਉਹਨਾਂ ਚੀਜ਼ਾਂ ਤੋਂ ਭੁੱਲ ਜਾਂਦੇ ਹੋ, ਜਾਂ ਫਿਰ ਲੋਕਾਂ ਨੂੰ ਬੁੱਧੂ ਸਮਝਦੇ ਹੋ ਤੁਸੀਂ। ਮੈਨੇ ਤਾਂ ਇਹਦੇ ਦੋ ਹੀ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪੰਜਾਬ ਦੇ ਵਿੱਚ ਆਪਾਂ ਹਮੇਸ਼ਾ ਇਸ ਗੱਲ ਦੇ ਉੱਤੇ ਗੱਲ ਕਰਦੇ ਰਹੇ ਹਾਂ, ਚਿੰਤਾ ਵੀ ਜ਼ਾਹਰ ਕਰਦੇ ਰਹੇ ਹਾਂ ਕਿ ਖੇਤਰੀ ਪਾਰਟੀਆਂ ਦਾ ਆਪਣਾ ਇੱਕ ਵਕਾਰ ਹੁੰਦਾ ਸੀਗਾ। ਉਹ ਗੱਲ ਵੱਖਰੀ ਹੈ ਕਿ ਸਮੇਂ ਦਰ ਸਮੇਂ ਇਹਨਾਂ ਨੇ ਆਪਣਾ ਆਧਾਰ ਗਵਾਇਆ, ਕਾਰਨ ਭ੍ਰਿਸ਼ਟਾਚਾਰ ਜਿਹੜੀ ਲੀਡਰਸ਼ਿਪ ਇਹਨਾਂ ਨੂੰ ਮਿਲੀ, ਚਾਹੇ ਕਿਸੇ ਵੀ ਰਾਜ ਦੀ ਹੋਵੇ। ਪੰਜਾਬ ਦੇ ਵਿੱਚ ਹਮੇਸ਼ਾ ਤੀਜੇ ਧਿਰ ਦੀ ਇੱਕ ਸਪੇਸ ਰਹੀ ਹੈ, ਕਿਉਂਕਿ ਲੋਕ ਝਾਕਦੇ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਅਕਾਲੀ ਦਲ ਵੀ ਬਣ ਜਾ ਰਿਹਾ ਜੀ। ਪ੍ਰਵੀਨ ਜੀ, ਜਦੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਖਬਰ ਆਈ, ਹਾਂਜੀ, ਤਾਂ ਸੁਧਾਰ ਲਹਿਰ ਵਾਲਿਆਂ ਨੇ ਤੁਰੰਤ ਬਿਆਨ ਜਾਰੀ ਕੀਤਾ ਕਿ ਇਹ ਸਵਾਗਤਯੋਗ ਫੈਸਲਾ, ਜੇ ਸੁਖਬੀਰ ਲਾਂਭੇ ਹੁੰਦੇ ਤਾਂ ਅਸੀਂ ਇਕਜੁੱਟ ਹੋ ਸਕਦੇ ਹਾਂ। ਪਰ ਥੋੜੀ ਦੇਰ 'ਚ ਉਹ ਸਾਰਾ ਨਾਟਕ, ਸਾਰਾ ਡਰਾਮਾ ਸਾਹਮਣੇ ਆ ਗਿਆ ਤੇ ਜੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਾਲਾ ਅਸਤੀਫਾ ਡਰਾਮਿਆਂ 'ਚ ਰਹਿ ਗਿਆ, ਕਾਗਜ਼ਾਂ 'ਚ ਰਹਿ ਗਿਆ, ਤੇ ਉਹਦੇ ਨਾਲ ਤਾਂ ਨਾਅਰੇ ਵੱਜਣ ਲੱਗ ਗਏ। ਹੁਣ ਇਸ ਸਥਿਤੀ ਦੇ ਵਿੱਚ ਬਾਕੀ ਧਿਰਾਂ ਨੇ ਵੀ ਆਪਣਾ ਫੈਸਲਾ ਪਲਟਦਿਆਂ ਕਹਿਤਾ ਕਿ ਜੀ ਅਸੀਂ ਤਾਂ ਨਾਲ ਆ ਜੀ। ਮੀਡੀਆ 'ਚ ਬਿਆਨ ਹੋਰ ਸੀ, ਪ੍ਰੈਸ ਨੋਟ 'ਚ ਬਿਆਨ ਹੋਰ ਸੀ, ਤੇ ਹੁਣ ਉਹ ਕਹਿੰਦੇ ਜੀ ਅਸੀਂ ਤਾਂ ਹੱਥ ਖੜੇ ਕਰਕੇ ਕਹਿਤਾ ਜੀ ਜੇ ਸੁਖਬੀਰ ਦਾ ਅਸਤੀਫਾ ਤਾਂ ਸਾਡਾ ਵੀ ਅਸਤੀਫਾ। ਹੁਣ ਇਹਦੇ ਉੱਤੇ ਨਜ਼ਰ ਰੱਖ ਰਹੀ ਹੈ ਸੁਧਾਰ ਲਹਿਰ। ਠੀਕ ਹੈ, ਸੁਧਾਰ ਲਹਿਰ ਵਾਲੇ ਲੀਡਰ ਇਹ ਜੇ ਇੱਧਰ ਨਿਬੜ ਗਿਆ ਕੰਮ, ਨਿਬੜ ਗਿਆ, ਆਪਾਂ ਤੁਰੰਤ ਨਵਾਂ ਅਕਾਲੀ ਦਲ ਬਣਾ ਲਾਂਗੇ। ਹੁਣ ਸਵਾਲ ਇੱਥੇ ਵੀ ਉਹੀ ਆ ਕਿ ਇਹ ਆਪਣਾ ਦਿਮਾਗ ਚਲਾ ਰਹੇ ਨੇ ਕਿ ਇਹਦੇ ਵਿੱਚ ਵੀ RSS ਦਾ ਦਿਮਾਗ ਕੰਮ ਕਰ ਰਿਹਾ। ਸਵਾਲ ਇੱਥੇ ਵੀ ਉਹੀ ਹੈ ਕਿ ਸੁਧਾਰ ਲਹਿਰ ਪਿੱਛੇ ਤਾਕਤ ਕਿਹੜੀ ਆ। ਜੀ ਜੀ, ਸਹੀ ਹੈ। ਸਾਰੇ ਕਿਤੇ ਉਸੇ ਤਰ੍ਹਾਂ ਦਾ ਹੀ ਹੈ। ਹੁਣ ਇਹਦੇ ਵਿੱਚੋਂ ਇੱਕ ਪਾਸੇ ਅਕਾਲ ਤਖਤ ਸਾਹਿਬ ਤੇ ਫੈਸਲਾ ਹੋਣਾ ਹੈ ਜੀ, ਉਹ 'ਚ ਸੁਖਬੀਰ ਬਾਦਲ ਨਾਲ ਹੀ ਸੰਬੰਧਿਤ ਫੈਸਲਾ, ਉਹ 'ਚ ਬਾਕੀ ਲੀਡਰ ਜਿਹੜੇ ਵੱਖ-ਵੱਖ ਧਿਰਾਂ 'ਚ ਫਿਰਦੇ ਨੇ ਉਹਨਾਂ ਦਾ ਵੀ ਫੈਸਲਾ ਹੈਗਾ। ਦੂਸਰੇ ਪਾਸੇ ਪਾਰਟੀ ਦੇ ਅੰਦਰ ਖਲਾਰਾ ਪੈ ਗਿਆ ਅਸਤੀਫੇ ਨੂੰ ਲੈ ਕੇ ਕਿ ਪਾਰਟੀ ਹੈ ਵੀ ਹੈ ਕਿ ਨਹੀਂ ਆ, ਸਾਰੀਆਂ ਕਮੇਟੀਆਂ ਭੰਗ ਹੋ ਜਾਣਗੀਆਂ, ਕੀ ਹੋਊਗਾ ਕੁਛ ਸਪਸ਼ਟ ਨਹੀਂਗਾ। ਅਜਿਹੀ ਸਥਿਤੀ ਦੇ ਵਿੱਚ ਕੱਲ ਸੁਧਾਰ ਲਹਿਰ ਵਾਲਿਆਂ ਨੇ ਇੱਕ ਬੈਠਕ ਕੀਤੀ। ਬੈਠਕ 'ਚ ਆ ਧੂਮੇ ਵਾਲਾ ਮਸਲਾ ਵੀ ਆਇਆ, ਬੈਠਕ 'ਚ ਤਖਤ ਸਾਹਿਬ ਤੋਂ ਲੱਗਣ ਵਾਲੀ ਸਜ਼ਾ ਵਾਲਾ ਮਸਲਾ ਵੀ ਆਇਆ, ਆ ਜਿਹੜੀ ਚੰਡੀਗੜ੍ਹ ਨੂੰ ਵੱਖਰੀ ਥਾਂ ਦਿੱਤੀ ਜਾ ਰਹੀ ਹੈ ਹਰਿਆਣਾ ਨੂੰ ਚੰਡੀਗੜ੍ਹ 'ਚ, ਉਹਦਾ ਮਸਲਾ ਵੀ ਆਇਆ। ਏਦਾਂ ਵੱਖੋ ਵੱਖ ਮਸਲੇ ਜਨਤਕ ਤੌਰ ਤੇ ਵਿਚਾਰੇ, ਤੇ ਉਹਨਾਂ 'ਚ ਕੁਝ ਮਤੇ ਵੀ ਪੈ ਗਏ, ਖੰਡਨ ਵੀ ਹੋ ਗਿਆ, ਧੂਮੇ ਵਾਲੀ ਮਸਲਾ ਸਾਰਿਆਂ ਦਾ। ਪਰ ਇੱਕ ਮਸਲੇ ਲਈ ਇੱਕ ਗੁਪਤ ਰਜਿਸਟਰ ਮੰਗਾਇਆ ਗਿਆ। ਠੀਕ ਹੈ, ਤੇ ਇੱਕ ਨਵਾਂ ਰਜਿਸਟਰ ਪਾ ਕੇ ਉਹਦੇ ਪਰ ਨਵੀਂ ਇਬਾਰਤ ਲਿਖੀ ਗਈ ਹੈ। ਉਹ ਰਜਿਸਟਰ ਨਾ ਖਬਰਾਂ 'ਚ ਲਿਆਂਦਾ, ਨਾ ਕਿਸੇ ਨੂੰ ਕਿਸੇ ਦੇ ਕੱਛ 'ਚ ਪਾਇਆ ਦਿਖਿਆ। ਉਹ ਰਜਿਸਟਰ ਵਾਲੇ ਅੰਡਰਗਰਾਊਂਡ ਹੈ। ਠੀਕ ਹੈ, ਤੇ ਉਹ ਰਜਿਸਟਰ ਤੇ ਇਬਾਰਤ ਇਹ ਲਿਖੀ ਗਈ ਹੈ ਕਿ ਆਪਾਂ 1 ਮਹੀਨਾ 1.5 ਮਹੀਨਾ ਇੰਤਜ਼ਾਰ ਕਰਨਾ ਜਦੋਂ ਤੱਕ ਤਖਤ ਸਾਹਿਬ ਤੋਂ ਫੈਸਲਾ ਨਹੀਂ ਆ ਜਾਂਦਾ ਸੁਖਬੀਰ ਦੀ ਤਨਖਾਹ ਵਾਲਾ ਤੇ ਬਾਕੀਆਂ ਦੇ ਸਪਸ਼ਟੀਕਰਨ ਵਾਲਾ। ਠੀਕ ਹੈ, ਉਹ ਤੋਂ ਬਾਅਦ ਜੇਕਰ ਇਕੱਠਿਆਂ ਕਰਨ ਦਾ ਫੈਸਲਾ ਆਉਂਦਾ ਹੈ, ਕੋਈ ਹੁਕਮ ਲੱਗਦਾ ਹੈ, ਮੁੜ ਕੇ ਅਕਾਲੀ ਦਲ ਇਸੇ ਨੂੰ ਖੜਾ ਕਰਨ ਦੀ ਪ੍ਰਕਿਰਿਆ ਆਉਂਦੀ ਹੈ, ਫਿਰ ਠੀਕ ਹੈ, ਨਹੀਂ ਆਪਾਂ ਨਵਾਂ ਅਕਾਲੀ ਦਲ ਹੋਂਦ 'ਚ ਲਿਆਵਾਂਗੇ। ਠੀਕ ਹੈ, ਤੇ ਹੁਣ ਨਵੇਂ ਅਕਾਲੀ ਦਲ ਦੀ ਨੀਂਹ ਰੱਖਣ ਦੀ ਤਿਆਰੀ ਧਿਰ ਨੇ ਕਰ ਲਈ ਆ। ਨਾਲ ਹੀ ਪੰਜਾਬ 'ਚ ਚਰਚਾ ਤੁਰ ਪੈਂਦੀ ਆ ਕਿ ਨਵਾਂ ਅਕਾਲੀ ਦਲ ਤਾਂ ਸਰਬਹਿੰਦ ਅਕਾਲੀ ਦਲ ਟੌੜਾ ਸਾਹਿਬ ਨੇ ਵੀ ਬਣਾਇਆ ਸੀ। ਤੁਸੀਂ ਉਹਨਾਂ ਤੋਂ ਬੜੇ ਜਥੇਦਾਰ ਹੋ, ਤੁਸੀਂ ਉਹਨਾਂ ਤੋਂ ਬੜੇ ਲੀਡਰ ਹੋ, ਤੁਸੀਂ ਉਹਨਾਂ ਤੋਂ ਬੜੀ ਸਮਝ ਰੱਖਦੇ ਹੋ ਪੰਥ ਕੌਮ ਦੀ, ਹੈ ਨਾ। ਸਿਆਸੀ ਤੌਰ ਤੇ ਤਾਂ ਨਵਾਂ ਦਲ PPP ਮਨਪ੍ਰੀਤ ਬਾਦਲ ਨੇ ਵੀ ਬਣਾ ਲਿਆ ਸੀ। ਇਹਨਾਂ 'ਚੋਂ ਨਿਕਲ ਕੇ ਉਹਦਾ ਕੀ ਬਣਿਆ? ਜੇ ਐਂ ਦੇਖਣਾ ਤਾਂ ਅਕਾਲੀ ਦਲ ਰਵਿੰਦਰ ਵੀ ਤੁਰਿਆ ਆਉਂਦਾ, ਅਕਾਲੀ ਦਲ 1920 ਵੀ ਬਣਿਆ, ਅਕਾਲੀ ਦਲ ਹੈ ਨਾ ਸਿਮਰਜੀਤ ਮਾਨ ਵਾਲਾ ਵੀ ਹੈਗਾ, ਅਕਾਲੀ ਦਲ ਢੀਂਡਸਾ ਬ੍ਰਹਮਪੁਰ ਵਾਲੇ ਵੀ ਬਣੇ ਸੀ। ਸੋ ਇਹ ਫਿਰ ਤਾਂ ਲੈਣੇ ਤੁਰੀ ਆਉਂਦੀ ਆ।
ਉਸ ਸਥਿਤੀ ਦੇ ਵਿੱਚ ਕੀ ਹੁਣ ਬਾਗੀ ਧੜੇ ਨੂੰ ਇਹ ਤਾਕਤ ਦਿੱਲੀ ਤੋਂ ਮਿਲ ਰਹੀ ਆ ਕਿ ਵੀ ਸੁਖਬੀਰ ਨੂੰ ਲਾਂਭੇ ਕਰਕੇ ਤੁਸੀਂ ਸਾਂਭ ਲਓ। ਜਿਹੜਾ ਇੱਕ ਦਿਨ ਸੁਖਬੀਰ ਬਾਦਲ ਹੋਰਾਂ ਦੀ ਧਿਰ ਨੇ ਕੁਰਸੀਆਂ ਤੇ ਬੈਠ ਕੇ ਫਟਾਫਟ ਦਫ਼ਤਰ 'ਚ ਕਬਜ਼ਾ ਕਰਕੇ ਕਿਹਾ ਸੀ ਕਿ ਦਫ਼ਤਰ ਕਬਜ਼ੇ ਆਉਣ ਆ ਰਹੇ ਨੇ, ਹੁਣ ਪ੍ਰਧਾਨ ਦਾ ਅਸਤੀਫਾ ਤੇ ਵਰਕਿੰਗ ਕਮੇਟੀ ਖਤਮ, ਤੇ ਉਸ ਤੋਂ ਬਾਅਦ ਕੀ ਉਹ ਧਿਰ ਨੂੰ ਇੱਥੇ ਐਂਟਰੀ ਕਰਵਾ ਦਿੱਤੀ ਜਾਊਗੀ। ਇਸ ਪਹਿਲੂ ਦੇ ਉੱਤੇ ਵੀ ਕਿ ਕੀ ਸੁਖਬੀਰ ਬਾਦਲ ਅਜੇ ਵੀ ਬੀਜੇਪੀ ਦੇ ਸੰਪਰਕ 'ਚ ਹੈਗੇ ਨੇ, ਕੀ ਉਧਰੋਂ ਇਹਨਾਂ ਨੂੰ ਕਿਹਾ ਜਾਊਗਾ ਕਿ ਹੁਣ ਪਰੇ ਹੋ ਜਾਓ ਨਹੀਂ ਤਾਂ ਤੁਹਾਡੇ ਤੇ, ਕੀ ਇਹ ਸਭ ਈਡੀ ਦੇ ਡਰ ਡੁਰ 'ਚੋਂ ਕੰਮ ਹੋ ਰਹੇ ਨੇ। ਸੋ ਕਿੰਨੇ ਤਰ੍ਹਾਂ ਦੇ ਨਵੇਂ ਸਵਾਲ ਪੈਦਾ ਹੋ ਗਏ, ਕਿਉਂਕਿ ਸੁਖਬੀਰ ਬਾਦਲ ਦਾ ਅਸਤੀਫਾ ਕੋਈ ਵੀ ਵਿਉਂਤਬੰਦੀ 'ਚੋਂ ਨਹੀਂ ਆਇਆ। ਸੁਧਾਰ ਲਹਿਰ ਵਾਲੀ ਧਿਰ ਹਰ ਕਦਮ ਫੂਕ ਕੇ ਰੱਖ ਰਹੀ ਹੈ। ਕੀ ਉਹਨਾਂ ਦੇ ਮਗਰ ਕੋਈ ਨੀਤੀ, ਕੋਈ ਤਾਕਤ, ਕੋਈ ਸ਼ਕਤੀ ਕੰਮ ਕਰ ਰਹੀ ਆ। ਸੋ ਮਹੀਨੇ ਖੰਡ ਦਾ ਵਕਫਾ ਹੈ, ਇਹ ਮੰਨਿਆ ਜਾ ਰਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾ ਦੀ ਬੈਠਕ ਚੋਂ ਇਸ ਮਸਲੇ ਦਾ ਇੱਕ ਪਾਸਾ ਹੋ ਜਾਏਗਾ, ਤੇ ਉਸ ਤੋਂ ਬਾਅਦ ਜੇਕਰ ਇਹੀ ਅਕਾਲੀ ਦਲ ਤੁਰਦਾ ਤਾਂ ਉਹਦੀ ਅਗਵਾਈ ਕੌਣ ਕਰੇਗਾ, ਨਹੀਂ ਤਾਂ ਨਵਾਂ ਅਕਾਲੀ ਦਲ ਜਿਹੜਾ ਬਣੇਗਾ ਉਹਦਾ ਲੀਡਰ ਕੌਣ ਹੋਏਗਾ, ਇਹਦੇ ਪਰ ਨਜ਼ਰਾਂ ਨੇ। ਉਹ ਗੁਪਤ ਮੀਟਿੰਗ 'ਚ ਇੱਕ ਗੁਪਤ ਰਜਿਸਟਰ ਤੇ ਕਾਰਵਾਈ ਪੈ ਗਈ ਹੈ ਜੀ। ਬਿਲਕੁਲ ਨਜ਼ਰਾਂ ਰਹਿਣੀਆਂ ਸ਼ਰਮਾ ਜੀ, ਕੀ ਕਿਹੜੀ ਧਿਰ ਆਉਂਦੀ ਹੈ ਮੂਹਰੇ ਤੇ ਉਸ ਧਿਰ ਦਾ ਏਜੰਡਾ ਕੀ ਹੈ, ਕੀ ਏਜੰਡਾ ਜਿਹੜੇ ਰਵਾਇਤੀ ਆ ਉਹਨਾਂ ਵਰਗਾ ਜਾਂ ਉਹਦੇ 'ਚ ਕੋਈ ਫਰਕ ਹੈ, ਉਹਦੇ ਸਿਧਾਂਤ 'ਚ ਕੋਈ ਫਰਕ ਹੈ, ਉਹਦੇ ਐਥਿਕਸ 'ਚ ਕੋਈ ਫਰਕ ਹੈ, ਫੇਰ ਹੀ ਪੰਜਾਬ ਮੇਰੇ ਖਿਆਲ ਉਹਨੂੰ ਮਨਜ਼ੂਰ ਕਰੂਗਾ। ਪੀਪੀਪੀ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, 5% ਤੋਂ ਜ਼ਿਆਦਾ ਵੋਟ ਲੈ ਗਈ ਸੀ ਪਹਿਲੇ ਹੱਲੇ ਦੇ ਵਿੱਚ ਹੀ, ਔਰ ਵੱਡਾ ਪ੍ਰਭਾਵੀ ਸੀ। ਹਾਲਾਂਕਿ ਮਨਪ੍ਰੀਤ ਬਾਦਲ ਸਿਆਸੀ ਤੌਰ ਤੇ ਕੋਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕੇ, ਉਸ ਤੋਂ 2-3 ਸਾਲਾਂ ਬਾਅਦ ਉਹ ਕਾਂਗਰਸ ਦੇ ਵਿੱਚ ਆ ਗਏ ਸੀਗੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦੀ। ਇਹਨਾਂ ਦੇ ਲਈ ਪੋਲਿੰਗ ਅੱਜ ਆ, ਤੇ ਕਹਿੰਦੇ ਅੱਜ ਜਦੋਂ ਪੋਲਿੰਗ ਹੋਗੀ ਤਾਂ ਉਦੋਂ ਬਾਅਦ 23 ਤੱਕ ਫਿਰ ਨੀਂਦ ਨਹੀਂ ਆਉਣੀ। ਬਿਲਕੁਲ ਜੀ, ਅੱਜ ਮਹਾਰਾਸ਼ਟਰ 'ਚ ਵੀ ਝਾਰਖੰਡ 'ਚ ਵੀ ਵੋਟਾਂ ਨੇ ਜੀ, ਤੇ ਉਹਦੇ ਨਾਲ ਹੀ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਵਿੱਚ ਮਾਲਵੇ ਦੀਆਂ 2, ਮਾਝੇ ਤੇ ਦੁਆਬੇ ਦੀ ਇੱਕ ਸੀਟ ਤੇ ਵੋਟ ਪੈਣੀ ਹੈ। ਔਰ ਇਹਨਾਂ 4 ਸੀਟਾਂ ਤੇ ਜ਼ਿਮਨੀ ਚੋਣਾਂ ਦੀਆਂ ਵੋਟਾਂ ਪਾਉਣ ਦੇ ਲਈ ਪ੍ਰਸ਼ਾਸਨ ਨੇ, ਅਮਲੇ ਫਾਲੇ ਨੇ ਪੂਰਾ ਪ੍ਰਬੰਧ ਕਰ ਲਿਆ। ਜ਼ਿਮਨੀ ਚੋਣਾਂ 'ਚ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਦੱਬ ਕੇ ਹੁੰਦੀ ਆਈ ਹੈ ਤੇ ਹੋ ਰਹੀ ਹੈ, ਤੇ ਹੁਣ ਵੀ ਹੋਵੇਗੀ, ਹੈ ਨਾ। ਉਹਦਾ ਫਾਇਦਾ, ਉਹਦਾ ਐਜ ਵੀ ਸੱਤਾਧਾਰੀ ਧਿਰ ਨੂੰ ਮਿਲ ਜਾਂਦਾ। ਤੇ ਇਸ ਪਹਿਲੂ ਤੋਂ ਇੱਥੇ 4 ਜਿਹੜੀਆਂ ਸੀਟਾਂ ਦੀ ਜ਼ਿਮਨੀ ਚੋਣ ਆ ਉਹਦੇ ਤੇ 831 ਪੋਲਿੰਗ ਬੂਥ ਬਣਾਏ ਗਏ। ਠੀਕ ਹੈ। ਇਹਨਾਂ 831 ਪੋਲਿੰਗ ਬੂਥਾਂ ਦੇ ਵਿੱਚੋਂ 241 ਜਿਹੜੇ ਪੋਲਿੰਗ ਬੂਥ ਨੇ ਉਹ ਡੇਰਾ ਬਾਬਾ ਨਾਨਕ ਬਣੇ ਨੇ ਸਭ ਤੋਂ ਵੱਧ, ਹੈ ਨਾ। ਇਹਨਾਂ 241 ਚੋਂ 61 ਉੱਥੇ ਸੰਵੇਦਨਸ਼ੀਲ ਨੇ। ਉਸ ਤੋਂ ਬਾਅਦ ਚੱਬੇਵਾਲ ਦੇ ਵਿੱਚ 205 ਪੋਲਿੰਗ ਬੂਥ ਬਣੇ ਨੇ, ਉਹਨਾਂ ਚੋਂ 50 ਉੱਥੇ ਸੰਵੇਦਨਸ਼ੀਲ ਨੇ। ਇਸੇ ਤਰ੍ਹਾਂ ਗਿੱਦੜਬਾਹਾ ਦੇ ਵਿੱਚ 173 ਪੋਲਿੰਗ ਬੂਥ ਬਣੇ ਨੇ, ਪਰ ਉੱਥੇ 96 ਪੋਲਿੰਗ ਬੂਥ ਸੰਵੇਦਨਸ਼ੀਲ ਨੇ। ਸਭ ਤੋਂ ਵੱਧ ਪੋਲਿੰਗ ਬੂਥ ਗਿੱਦੜਬਾਹਾ ਸੰਵੇਦਨਸ਼ੀਲ ਨੇ। ਉਸ ਤੋਂ ਬਾਅਦ ਬਰਨਾਲਾ ਦੇ ਵਿੱਚ 212 ਪੋਲਿੰਗ ਬੂਥ ਬਣੇ ਨੇ, ਜਿਨ੍ਹਾਂ ਚੋਂ 37 ਸੰਵੇਦਨਸ਼ੀਲ ਨੇ। ਔਰ ਇਹ 831 ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦੇ ਲਈ 4,000 ਦਾ ਗੇਟ ਦੇ ਵਿੱਚ ਸਟਾਫ ਲਾਇਆ, ਜਿਹੜਾ ਪੋਲਿੰਗ ਸਟਾਫ ਹੈ। 3868 ਪੋਲਿੰਗ ਮੁਲਾਜ਼ਮ ਅਧਿਕਾਰੀ ਉਹਨਾਂ ਦੀ ਤੈਨਾਤੀ ਕੀਤੀ ਹੈ, ਤੇ ਇਸੇ ਤਰ੍ਹਾਂ 6500 ਦੇ ਕਰੀਬ 6481 ਪੰਜਾਬ ਪੁਲਿਸ ਦੇ ਜਵਾਨ ਲਾਏ ਨੇ, ਤੇ ਉਹਨਾਂ ਦੇ ਨਾਲ 17 ਕੇਂਦਰੀ ਜਿਹੜੇ ਹਥਿਆਰਬੰਦ ਦਸਤੇ ਨੇ, ਉਹ ਕੰਪਨੀਆਂ ਜਿਹੜੀਆਂ ਕੇਂਦਰ ਦੀਆਂ ਨੇ, ਕੇਂਦਰੀ ਫੋਰਸਾਂ ਦੀਆਂ ਨੇ, ਉਹ 17 ਕੰਪਨੀਆਂ ਉਹ ਤੈਨਾਤ ਕੀਤੀਆਂ ਨੇ। ਠੀਕ ਹੈ। ਹਾਂ, ਫੜੋ ਫੜੀ ਦਾ ਕੰਮ ਦੱਬ ਕੇ ਚੱਲ ਰਿਹਾ ਕਿਤੇ, ਮਤਲਬ ਕਿ ਕਹਿੰਦੇ ਜੀ 40 ਲੱਖ ਦਾ 4 ਲੱਖ ਦਾ ਮਾਲ ਫੜ ਹੋ ਗਿਆ, ਕਿਤੇ ਜੀ ਮਤਲਬ ਕਿ 55 ਲੱਖ ਫੜ ਹੋ ਗਿਆ, ਕਿਤੇ ਜੀ 25 ਲੱਖ 30 ਲੱਖ ਫੜ ਹੋ ਗਿਆ। ਪਰ ਕਮਾਲ ਆ ਵੀ ਡੇਰਾ ਬਾਬਾ ਨਾਨਕ 'ਚ ਚੋਣ ਕਮਿਸ਼ਨ ਦਾਅਵਾ ਕਰ ਰਿਹਾ ਕਿ 25 ਕਰੋੜ ਫੜਿਆ ਸੀ। 25 ਕਰੋੜ ਜ਼ਬਤ ਕੀਤਾ ਡੇਰਾ ਬਾਬਾ ਨਾਨਕ 'ਚ। ਹੋ ਸਕਦਾ ਚੋਂ ਕਿਸੇ ਦੇ ਜਾਇਜ਼ ਨਜਾਇਜ਼ ਹੁਣ, ਉਹ ਬਾਅਦ ਚੋਂ ਦੱਸਣਾ ਪੈਂਦਾ ਆਪਣੇ ਤੱਥ ਸਬੂਤ ਲਿਆ ਕੇ। ਲੰਘੇ ਕੱਲ ਕਾਂਗਰਸੀ ਰੌਲਾ ਪਾ ਰਹੀ ਸੀ ਡੇਰਾ ਬਾਬਾ ਨਾਨਕ ਤੇ ਅਸੀਂ 900 ਪੇਟੀ ਫੜ ਲਈ, ਹੈ ਨਾ। ਤੇ ਉਹ ਕਹਿੰਦੇ ਜੀ ਇਹ ਸੱਤਾਧਾਰੀ ਧਿਰ ਹੈ, ਸੱਤਾਧਾਰੀ ਧਿਰ ਕਹਿੰਦੀ ਸਾਡਾ ਕੁਛ ਨਹੀਂ, ਸਾਨੂੰ ਬਦਨਾਮ ਕਰ ਰਹੇ ਨੇ। ਸੋ ਹੁਣ ਜਿਹਦੀ ਮਰਜ਼ੀ ਹੋਵੇ, ਰਾਤ ਕੰਮ ਹੋ ਗਿਆ ਸਾਰਾ ਜਿਹੜਾ ਹੋਣਾ ਸੀ, ਹੈ। ਤੇ ਹੁਣ ਵੋਟਾਂ ਪੈਣ ਦਾ ਕੰਮ 7 ਵਜੇ ਤੋਂ ਸ਼ੁਰੂ ਹੈ ਜੀ, ਹੈ, ਤੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣੀਆਂ ਨੇ। ਬਿਲਕੁਲ ਨਤੀਜੇ 23 ਨੂੰ ਆਉਣਗੇ, ਹੈ ਨਾ। ਸੋ 23 ਤੱਕ ਨੀਂਦ ਤਾਂ ਨਹੀਂ ਆਉਣੀ ਇਹਨਾਂ 4 ਹਲਕਿਆਂ ਦੇ ਉਮੀਦਵਾਰਾਂ ਨੂੰ। ਜੀ ਬਿਲਕੁਲ। ਤੇ ਉਸ ਤੋਂ ਬਾਅਦ ਵੀ ਜਿਹੜੇ ਜਿੱਤੇ ਹਾਰਨਗੇ ਉਹਨਾਂ ਦਾ ਵੀ ਸਿਆਸੀ ਜਿਹੜਾ ਭਵਿੱਖ ਆ ਉਹ ਵੀ ਦਾਅ ਤੇ ਆ ਕਿ ਵਿੱਚੋਂ ਕਈਆਂ ਦੇ ਕਾਫੀ ਕੁਝ ਬਦਲੂਗਾ, ਕਿਉਂਕਿ 2027 ਵੀ ਫਿਰ ਉਹਦੀ ਤਿਆਰੀ ਵੀ ਸ਼ੁਰੂ ਕਰ ਲੈਣੀਆਂ ਸਿਆਸੀ ਪਾਰਟੀਆਂ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੀ। ਸੱਤਾਧਾਰੀਆਂ ਦੇ ਉੱਤੇ ਪਹਿਲਾਂ ਵੀ ਤੇ ਹੁਣ ਵੀ
ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ ਧੱਕਾ ਕੀਤਾ ਅਫਸਰਸ਼ਾਹੀ ਦੇ ਸਿਰ ਤੇ ਉੱਤੇ। ਕਈ ਥਾਈਂ ਮੁਕਾਬਲਾ ਵੀ ਨਹੀਂ ਹੋਇਆ ਤੇ ਬੰਦਾ ਸਰਪੰਚੀ ਦੀ ਚੋਣ ਜਿੱਤ ਗਿਆ। ਕਾਰਨ ਸੀ ਉਹਦੇ ਸਿਰ ਦੇ ਉੱਤੇ ਹੱਥ ਸੀ ਅਫਸਰਸ਼ਾਹੀ ਦਾ ਤੇ ਸਰਕਾਰ ਦਾ। ਕੀ ਉਹਨਾਂ ਪਿੰਡਾਂ ਦੇ ਵਿੱਚ ਦੁਬਾਰਾ ਸਰਪੰਚੀ ਦੀ ਚੋਣ ਹੋਊਗੀ ਜੀ ਜਿੱਥੇ ਇਹ ਚੀਜ਼ਾਂ ਬਣੀਆਂ ਨੇ, ਜਿੱਥੇ ਦੋਸ਼ ਲੱਗਦੇ ਰਹੇ? ਪ੍ਰਵੀਨ ਜੀ, ਸਰਪੰਚੀ ਦੀਆਂ ਚੋਣਾਂ ਦਾ ਰੌਲਾ ਇਸ ਕਦਰ ਪਿਆ ਸੀ ਕਿ ਮਾਮਲਾ ਸਿੱਧਾ ਹਾਈ ਕੋਰਟ ਪਹੁੰਚ ਗਿਆ ਸੀ। ਹਾਂਜੀ ਹਾਂਜੀ ਬਿਲਕੁਲ। ਤੇ ਹਾਈ ਕੋਰਟ 'ਚ ਜਦੋਂ ਕੋਈ ਖੈਰ ਨਹੀਂ ਪਈ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ ਔਰ ਲੱਗਿਆ ਸੀ ਕਿ ਵਾਰ ਖੈਰ ਚੋਣਾਂ ਰੁਕ ਸਕਦੀਆਂ। ਪਰ ਜਦੋਂ ਆਪਾਂ ਸੰਵਿਧਾਨ ਤੇ ਨਜ਼ਰ ਮਾਰੀਏ ਤਾਂ ਚੱਲਦੀ ਚੋਣ ਪ੍ਰਕਿਰਿਆ ਨਹੀਂ ਰੋਕੀ ਜਾਂਦੀ ਹੁੰਦੀ। ਸੋ ਇਸ ਦੇ ਬਾਵਜੂਦ ਵੀ ਮਾਮਲੇ ਸੁਪਰੀਮ ਕੋਰਟ ਆਏ ਕਿ ਜੀ ਇਹ ਤਾਂ ਧੱਕੇ ਨਾਲ ਬਣੇ ਨੇ, ਇਹ ਬਿਨ ਮੁਕਾਬਲਾ ਨਹੀਂ ਜਿੱਤੇ। ਤੇ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਮੈਂ ਤਾਂ ਆਪ ਹੈਰਾਨ ਆ ਕਿ 13,000 ਦੀਆਂ ਪੰਚਾਇਤਾਂ ਚੋਂ 35-3600 ਪੰਚਾਇਤਾਂ ਜਾਂ ਸਰਪੰਚ ਬਿਨਾਂ ਮੁਕਾਬਲਾ ਕਿਵੇਂ ਜਿੱਤ ਸਕਦੇ ਆ। ਮਤਲਬ ਆਪਾਂ ਪੰਜਾਬ ਦੀ ਫਿਤਰਤ ਸਮਝਦੇ ਹਾਂ ਪ੍ਰਵੀਨ ਜੀ ਕਿ ਪੰਜਾਬ 'ਚ ਤਾਂ ਮਹੱਲੇ ਦਾ ਪ੍ਰਧਾਨ ਬਣਨ ਲਈ ਬੰਦਾ ਅੱਡੀਆਂ ਚੱਕ ਕੇ ਹੈ ਨਾ ਰੌਲਾ ਪਾਉਂਦਾ। ਉੱਥੇ ਤਾਂ ਗੁਰਦੁਆਰੇ ਦੀ ਬੇਲ ਦੀ ਪ੍ਰਧਾਨਗੀ ਲੜੀ ਹੋਵੇ ਤਾਂ ਉਹਦੇ ਲਈ 10-10 ਨਾਂ ਆ ਜਾਂਦੇ ਨੇ, ਹੈ ਨਾ। ਤੇ ਇੱਥੇ ਤਾਂ ਫਿਰ ਪਿੰਡ ਦੀ ਸਰਪੰਚੀ ਦਾ ਮਾਮਲਾ ਕਿ ਐ ਕਿਵੇਂ ਛੱਡ ਦੂ, ਕੋਈ ਧਿਰ ਤਾਂ ਲੜਨ ਵਾਲੀ ਹੁੰਦੀ ਆ ਨਾ ਮੁਕਾਬਲੇ 'ਚ, ਤੇ ਏਦਾਂ ਨਹੀਂ ਹੋ ਸਕਦਾ। ਸੋ ਇਹ ਸ਼ੰਕੇ ਸੋਭਿਆ ਨੇ ਸੁਪਰੀਮ ਕੋਰਟ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ। ਉਹਨਾਂ ਨੇ ਹਾਈ ਕੋਰਟ ਜਾਣ ਲਈ ਵੀ ਕਹਿਤਾ ਤੇ ਚੋਣ ਕਮਿਸ਼ਨ ਨੂੰ ਵੀ ਤਾੜਨਾ ਕਰਤੀ। ਦੇਖੋ, ਇੱਕ ਤਾਂ ਹੈ ਸਰਬਸੰਮਤੀ। ਸਰਬਸੰਮਤੀ ਹੈ ਕਿ ਪਿੰਡ ਦੇ ਵਿੱਚ ਇਕੱਠ ਹੋਇਆ, ਸਾਂਝੀ ਥਾਂ ਤੇ ਹੋ ਗਿਆ, ਕਿਤੇ ਸਰਾਂ 'ਚ ਹੋ ਗਿਆ, ਗੁਰਦੁਆਰਾ ਸਾਹਿਬ ਹੋ ਗਿਆ, ਕਿਤੇ ਪਿੰਡ ਦੇ ਪੰਚਾਇਤ ਘਰ 'ਚ ਹੋ ਗਿਆ, ਹੈ ਨਾ। ਉੱਥੇ ਇਕੱਠ ਹੋ ਕੇ ਤੈਅ ਹੋ ਗਿਆ ਵੀ ਕਿ ਆਹ ਦੋ ਬੰਦੇ ਵੀ ਲੜਨਾ ਚਾਹੁੰਦੇ ਆ, ਭਾਈ ਇਹਨਾਂ ਨੂੰ ਮਨਾ ਲਓ, ਸਮਝਾ ਲਓ ਵੀ ਤੁਸੀਂ ਨਹੀਂ ਲੜਨਾ, ਇਹੀ ਲੜੂਗਾ, ਹੈ ਨਾ, ਇਸੇ ਨੂੰ ਬਣਾਉਣਾ ਇਸ ਵਾਰ, ਆਪਾਂ ਮੰਨ ਲਓ ਅਗਲੀ ਵਾਰ ਤੁਹਾਨੂੰ। ਉਹ ਸਰਬਸੰਮਤੀ ਹੋ ਗਈ ਤੇ ਉਸੋਂ ਇੱਕੋ ਬੰਦੇ ਦੇ ਕਾਗਜ਼ ਭਰਾਏ ਤੇ ਕੰਮ ਨਿਬੜ ਗਿਆ। ਉਹ ਤਾਂ ਹੈ ਸਰਬਸੰਮਤੀ। ਇੱਕ ਹੈ ਬਿਨ ਮੁਕਾਬਲਾ। ਬਿਨ ਮੁਕਾਬਲਾ ਹੈਗਾ ਕਿ ਜੀ ਇੱਕ ਬੰਦੇ ਨੇ ਥਾਪੀ ਮਾਰ ਕੇ ਕਾਗਜ਼ ਭਰਤੇ ਤੇ ਪਿੰਡ ਚੋਂ ਕੋਈ ਉਹਦੇ ਸਾਹਮਣੇ ਨਹੀਂ ਆਇਆ, ਕੋਈ ਕਾਗਜ਼ ਭਰਨੇ ਨਹੀਂ ਆਇਆ। ਉਸ ਨੂੰ ਕਿਹਾ ਜਾਂਦਾ ਕਿ ਜਾਂ ਜਿਨ੍ਹਾਂ ਦੇ ਕਾਗਜ਼ ਹੈਗੇ ਸੀ ਉਹ ਰੱਦ ਹੋ ਗਏ। ਉਹ ਹੈ ਜੀ ਬਿਨ ਮੁਕਾਬਲਾ। ਹੁਣ ਇਹ ਜਿਹੜੇ ਬਿਨ ਮੁਕਾਬਲਾ ਜਿੱਤੇ ਨੇ, ਇਹਨਾਂ ਦੇ ਸਾਹਮਣੇ ਵਾਲੇ ਉਮੀਦਵਾਰਾਂ ਨੇ ਕਿਹਾ ਵੀ ਸਾਨੂੰ ਡਰਾਇਆ ਗਿਆ, ਸਾਨੂੰ ਧਮਕਾਇਆ ਗਿਆ, ਸਾਨੂੰ NOC ਨਹੀਂ ਦਿੱਤੀ ਗਈ, ਸਾਡੇ ਕਾਗਜ਼ ਰਾਹ 'ਚ ਖੋਹ ਕੇ ਫਾੜ ਦਿੱਤੇ ਗਏ, ਅਫਸਰਾਂ ਨੇ ਸਾਡੇ ਕਾਗਜ਼ ਗਵਾਤੇ, ਹੈ ਨਾ, ਸਾਡੇ ਕਾਗਜ਼ ਲੱਭੇ ਨਹੀਂ, ਸਾਨੂੰ ਫਾੜ ਕੇ ਦੇਤੇ, ਸਾਨੂੰ ਅੰਦਰ ਵਾੜ ਕੇ ਕੁੰਡੀ ਲਾ ਕੇ ਧਮਕਾਇਆ, ਸਾਨੂੰ MLA ਥਾਣੇ ਵਾਲੇ ਨੇ ਧਮਕਾਇਆ। ਇਹ ਸਾਰੀਆਂ ਪ੍ਰਕਿਰਿਆ 'ਚੋਂ ਜਿਹੜੇ 3500-3600 ਪੰਚਾਇਤਾਂ ਜਾਂ ਸਰਪੰਚ ਬਣੇ ਨੇ, ਉਹਨਾਂ ਦਾ ਮਾਮਲਾ ਮੁੜ ਕੇ ਸੁਪਰੀਮ ਕੋਰਟ ਆ ਗਿਆ। ਇੱਕ ਧਿਰ ਨੇ ਪਟੀਸ਼ਨ ਪਾਤੀ, ਉਹ ਸਾਰਾ ਮਾਮਲਾ ਉਹਦੇ ਨਾਲ ਜੁੜ ਗਿਆ ਤੇ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ 6 ਮਹੀਨੇ ਦਾ ਸਮਾਂ ਚੋਣ ਕਮਿਸ਼ਨ ਇਹਨਾਂ ਮਸਲਿਆਂ ਤੇ ਗੌਰ ਕਰੇ। ਔਰ ਉਹਨਾਂ ਨੂੰ ਕਹਿਤਾ ਸਾਰਿਆਂ ਨੂੰ ਕਿ ਚੋਣ ਕਮਿਸ਼ਨ ਕੋਲ ਪਹੁੰਚੋ। ਹੁਣ ਇਹਨਾਂ ਚੋਂ ਜਿੰਨੇ ਮਾਮਲੇ ਚੋਣ ਕਮਿਸ਼ਨ ਕੋਲ ਜਾਣਗੇ ਉਹ 6 ਮਹੀਨੇ 'ਚ ਉਹਨਾਂ ਨੂੰ ਸਪਸ਼ਟ ਕਰਨਾ ਪਊਗਾ। ਤੇ ਉਹ ਕਹਿੰਦੇ ਹਾਈ ਕੋਰਟ ਦਾ ਵੀ ਰੁਖ ਕਰ ਲਓ, ਤੇ ਜੇ ਉੱਥੇ ਕਿਤੇ ਖੈਰ ਨਹੀਂ ਪੈਂਦੀ ਫਿਰ ਸੁਪਰੀਮ ਕੋਰਟ ਆ ਜਾਓ। ਵੈਸੇ ਤਾਂ ਸਰਕਾਰ ਦਾ ਮਿਆਦ ਤਾਂ 2.5 ਸਾਲ ਆ, ਉਹ ਤੋਂ ਬਾਅਦ ਦੁਬਾਰਾ ਚੋਣਾਂ ਹੋਣਗੀਆਂ, ਪਰ ਪੰਚਾਇਤੀ ਦੀ ਮਿਆਦ ਤਾਂ 5 ਸਾਲ ਹੈ। ਤੇ ਉਸ 5 ਸਾਲ ਦੇ ਵਿੱਚ ਹੋ ਸਕਦਾ 2-2.5 ਸਾਲ ਤਾਂ ਇਹ ਮਾਮਲੇ ਚੱਲ ਜਾਵੇ। ਹੁਣ ਹੋ ਸਕਦਾ 2-2.5 ਸਾਲ ਬਾਅਦ ਜਦੋਂ ਅਗਲੀ ਸਰਕਾਰ ਬਣ ਜਾਵੇ, ਚਾਹੇ ਜਿਹਦੀ ਮਰਜ਼ੀ ਬਣੇ, ਹੋ ਸਕਦਾ ਉਸ ਸਮੇਂ ਤੱਕ ਜਾਂਦੇ ਜਾਂਦੇ 2.5 ਸਾਲਾਂ ਲਈ ਫਿਰ ਮੁੜ ਕੇ 3500-3600 ਥਾਵਾਂ ਦੇ ਉੱਤੇ ਨਵੀਂ ਚੋਣ ਹੋ ਜਾਵੇ। ਸੋ ਇਹ ਪਿੰਡਾਂ ਦੀਆਂ ਸੱਥਾਂ 'ਚ ਗੱਲਾਂ ਤੁਰ ਪਈਆਂ ਕਿ ਵੀ ਜਿਹੜਾ ਹੁਣ ਨਵਾਂ ਸਰਪੰਚ ਬਣਿਆ, ਸਰਪੰਚ ਨਹੀਂ ਰਹੂਗਾ। ਹੁਣ ਜੈਲਦਾਰਾਂ ਦੇ ਮੁੰਡੇ ਨੂੰ ਸਰਪੰਚੀ ਛੱਡਣੀ ਪਊਗੀ, ਨਾ ਇਹਨੂੰ ਫਿਰ ਵੋਟਾਂ ਪਵਾਉਣੀਆਂ ਪੈਣਗੀਆਂ, ਮੰਗਣੀਆਂ ਪੈਣਗੀਆਂ ਵੋਟਾਂ। ਲੈ ਫਿਰ ਗੱਲ ਬਣ ਗਈ ਆਪਣੀ ਤਾਂ। ਗਲਾਸੀ ਵਾਲੇ ਖੁਸ਼ ਨੇ ਕਿ ਲੈ ਵੀ ਕੁਝ ਵੀ ਹੋ ਸਕਦਾ। ਸੋ ਇਸ ਪ੍ਰਕਿਰਿਆ 'ਚ ਪੰਜਾਬ ਦੇ 3500-3600 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੇ ਸਵਾਲੀਆ ਚਿੰਨ੍ਹ ਲੱਗ ਗਿਆ। ਔਰ ਇੱਥੇ ਮੁੜ ਕੇ ਚੋਣਾਂ ਹੋਣ ਦਾ ਖਤਰਾ ਵੀ ਟਲਿਆ ਨਹੀਂ ਹੈ। ਤੇ ਸੁਪਰੀਮ ਕੋਰਟ ਦੀ ਨਜ਼ਰ 'ਚ ਚੀਫ ਜਸਟਿਸ ਸਾਹਿਬ ਨੇ ਖੁਦ, ਨਵੇਂ ਚੀਫ ਜਸਟਿਸ ਸਾਹਿਬ ਨੇ ਖੁਦ ਸੰਜੀਵ ਖੰਨਾ ਹੋਰਾਂ ਨੇ ਤੇ ਉਹਨਾਂ ਦੇ ਨਾਲ ਜਸਟਿਸ ਸੰਜੇ ਕੁਮਾਰ ਹੋਰਾਂ ਦੇ ਬੈਂਚ ਨੇ ਇਸ ਮਾਮਲੇ ਤੇ ਗੌਰ ਕੀਤੀ ਹੈ। ਫਿਰ ਇਹਦਾ ਮਤਲਬ ਤਾਂ ਕੇਜਰੀਵਾਲ ਨੂੰ ਫਿਰ ਆਉਣਾ ਪਊਗਾ ਸਹੁੰ ਚੁਕਾਉਣ, ਕਿਉਂਕਿ ਉਹਨਾਂ ਦੇ ਵਿੱਚ ਉਹ ਵੀ ਹੋਣਗੇ ਜਿਨ੍ਹਾਂ ਨੂੰ ਸਹੁੰ ਚੁਕਾਈ ਹੈ। ਤੇ ਉਹ ਤਾਂ ਹੁਣ ਚੋਣ ਹੀ ਦੁਬਾਰਾ ਹੋ ਗਈ ਤੇ ਫਿਰ ਉਹਨਾਂ ਨੂੰ ਕੱਲ ਪੰਚਾਂ ਨੂੰ ਵੀ ਚੁਕਾਤੀ। ਹਾਂਜੀ, ਉਹਨਾਂ ਨੂੰ ਫਿਰ ਕਸ਼ਟ ਕਰਨਾ ਪਊਗਾ ਵਿਚਾਰਿਆਂ ਨੂੰ, ਪੰਜਾਬ ਆਉਣਾ। ਬਿਲਕੁਲ ਜੀ, ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।